ਲਗਾਤਾਰ 57 ਦਿਨ ਹੋ ਗਏ, ਥੋੜ੍ਹਾ-ਥੋੜ੍ਹਾ ਜੋ ਗੈਸ ਦੀ ਪ੍ਰਾਈਸ ਆ ਉਹ ਘਟਦੀ ਜਾ ਰਹੀ ਆ। ਈਵਨ ਦੋ ਆਪਾਂ ਦੇਖਿਆ ਵੀ ਬੈਰਲ ਦੀ ਪ੍ਰਾਈਸ ਬਹੁਤ ਜ਼ਿਆਦਾ ਘਟ ਗਈ ਆ, ਪਰ ਗੈਸ ਸਟੇਸ਼ਨ ਦੇ ਉੱਤੇ ਗੈਸ ਦੀਆਂ ਪ੍ਰਾਈਸਿਸ ਕਾਫੀ ਘਟੀਆਂ ਹੈਗੀਆਂ। ਜੋ ਮੇਜਰ ਟੈਕ ਕੰਪਨੀ ਦੇ ਸਟਾਕ ਆ, ਉਹ ਅੱਜ ਕਾਫੀ ਉੱਪਰ ਜਾ ਰਹੇ ਆ। ਫੇਸਬੁੱਕ ਦੀ ਪੇਰੈਂਟ ਕੰਪਨੀ ਮੈਟਾ ਦੇ 5.7%, ਨੈਟਫਲਿਕਸ 4% ਉੱਪਰ ਜਾ ਰਿਹਾ, ਸੇਲਸਫੋਰਸ ਜੋ ਉਹ 3.6% ਉੱਪਰ ਜਾ ਰਿਹਾ। ਤੇ ਅੱਜ ਆਫਟਰ ਦਾ ਬੈਲ ਡਿਜ਼ਨੀ ਦੀ ਕੁਆਟਰਲੀ ਰਿਜ਼ਲਟਸ ਵੀ ਆਣੇ ਹੈਗੇ ਆ। ਹੋਰ ਬਹੁਤ ਸਾਰੀਆਂ ਕੰਪਨੀਆਂ ਜਿਸ ਤਰ੍ਹਾਂ ਰੋਬਲੈਕਸ, ਸਵੀਟ ਗ੍ਰੀਨ, ਉਹਨਾਂ ਨੇ ਵੀ ਆਪਣੇ ਲੋਸਿਸ ਦੇ ਵਿੱਚ ਉਹਨਾਂ ਨੂੰ ਕਾਫੀ ਜਿਹੜਾ ਉਹਦੇ 'ਚ ਘਟਾਈ ਹੋਈ ਹੈਗੀ ਆ। ਸੋ ਲੋਸ ਉਹਨਾਂ ਦੇ ਘਟੇ ਹੈਗੇ ਆ। ਇਸੇ ਤਰ੍ਹਾਂ ਹੁਣ ਦੇਖਦੇ ਹਾਂ ਬਾਕੀ ਸ਼ਾਮ ਨੂੰ ਜਿਹੜੀ ਅਪਡੇਟ ਕੈਲੀਫੋਰਨੀਆ ਹੋਊਗੀ, ਉਹਦੇ ਵਿੱਚ ਤੁਹਾਡੇ ਨਾਲ ਜ਼ਰੂਰ ਆਪਾਂ ਸਾਂਝਾ ਕਰਾਂਗੇ ਵੀ ਓਵਰਆਲ ਇਹਦਾ ਅਸਰ ਆ ਉਹ ਕੀ ਰਿਹਾ ਸਟਾਕ ਮਾਰਕੀਟ ਦੇ ਉੱਤੇ। ਜੀ, ਗੈਸ ਪ੍ਰਾਈਸਿਸ ਇਸ ਟਾਈਮ ਨੈਸ਼ਨਲ ਐਵਰੇਜ $4 ਤੇ 1 ਸੈਂਟ ਦੇ ਉੱਤੇ ਜਿਹੜੀ ਉਹ ਚੱਲ ਰਹੀ ਹੈਗੀ ਆ। ਸੋ ਪਿਛਲੇ ਸਾਲ ਦੇ ਮੁਕਾਬਲੇ ਅਜੇ ਵੀ 90 ਸੈਂਟ ਜਿਹੜੀ ਇਹ ਵੱਧ ਹੈਗੀ ਆ, ਪਰ ਇੱਕ ਟਾਈਮ ਦੇ ਉੱਤੇ ਨੈਸ਼ਨਲ ਜਿਹੜੀ ਹਰਜੋਤ ਸਿੰਘ ਜੀ ਐਵਰੇਜ ਆ ਉਹ ਰਿਕਾਰਡ ਤੋੜ ਜਿਹੜੀ $5 ਤੋਂ ਉੱਤੇ ਪਹੁੰਚ ਗਈ ਸੀ। ਸੋ ਉਸ ਦੇ ਮੁਕਾਬਲੇ $1 ਹੁਣ ਜਿਹੜੀ ਨੈਸ਼ਨਲ ਐਵਰੇਜ ਆ ਉਹ ਘਟੀ ਆ। ਬਹੁਤ ਸਾਰੇ ਥਾਵਾਂ ਦੇ ਉੱਤੇ ਜਿਹੜੀ ਪ੍ਰਾਈਸਿਸ ਘਟੀ ਆ। ਟੈਕਸਸ ਵਿੱਚ $3.5 ਪਰ ਗੈਲਨ ਦੇ ਹਿਸਾਬ ਦੇ ਨਾਲ ਗੈਸ ਪ੍ਰਾਈਸ ਜਿਹੜੀ ਉਹ ਪਹੁੰਚ ਚੁੱਕੀ ਆ। ਕੈਲੀਫੋਰਨੀਆ ਦੀ ਜੇ ਗੱਲ ਕਰਦੇ ਜਾਈਏ ਤਾਂ ਜਿਹੜੇ ਜੂਨ ਮਹੀਨੇ ਦੇ ਵਿੱਚ ਮਿਡ ਆਫ ਜੂਨ ਦੇ ਵਿੱਚ $6 ਤੇ 43 ਸੈਂਟ ਐਵਰੇਜ ਸੀ ਕੈਲੀਫੋਰਨੀਆ ਦੀ, ਜਿਹੜੀ ਕਿ ਇਸ ਟਾਈਮ $5 ਤੇ 39 ਸੈਂਟ ਦੇ ਉੱਤੇ ਜਿਹੜੀ ਉਹ ਪਹੁੰਚੀ ਆ। ਪਹਿਲੋਂ ਦੇ ਮੁਕਾਬਲੇ ਡਾਲਰ ਤੋਂ ਵੱਧ ਜਿਹੜੀ ਇਸ ਟਾਈਮ ਘਟ ਚੁੱਕੀ ਆ। ਸੋ ਜਿੱਦਾਂ ਕਿਹਾ ਵੀ ਇਨਫਲੇਸ਼ਨ ਦੇ ਵਿੱਚ ਜਿਹੜਾ ਥੋੜ੍ਹਾ ਜਿਹਾ ਮਹਿੰਗਾਈ ਦਰ ਜਿੰਨੀ ਅਨੁਮਾਨਿਤ ਤੋਂ ਥੋੜ੍ਹੀ ਜਿਹੀ ਘਟੀ ਆ, ਉਸ ਦੇ ਵਿੱਚ ਇਵੈਂਚੁਅਲੀ ਜਿਹੜੇ ਗੈਸ ਪ੍ਰਾਈਸਿਸ, એનર્ਜੀ ਪ੍ਰਾਈਸਿਸ ਦੇ ਘਟਣ ਦਾ ਹੀ ਇਸ ਦਾ ਕਾਰਨ ਆ। ਸੋ ਆਪਾਂ ਦੇਖ ਰਹੇ ਹਾਂ ਵੀ ਫੈਡ ਨੇ ਲਗਾਤਾਰ ਇੰਟਰਸਟ ਰੇਟ ਇਸ ਦੇ ਵਿੱਚ ਵਧਾਏ ਹੈਗੇ ਆ ਇਨਫਲੇਸ਼ਨ ਨੂੰ ਜਿਹੜਾ ਉਹ ਕਾਬੂ ਕਰਨ ਦੇ ਲਈ, ਜਿਸ ਦੇ ਕਰਕੇ ਆਪਾਂ ਦੇਖਿਆ ਵੀ ਲਗਾਤਾਰ 2 ਕੁਆਟਰ ਜਿਹੜੀ GDP ਆ ਉਹ ਸੁੰਗੜੀ ਆ, ਨੈਗੇਟਿਵ ਦੇ ਵਿੱਚ ਗਈ ਹੈ, ਜਿਸ ਕਰਕੇ ਰਿਸੈਸ਼ਨ ਦੀ ਦਸਤਕ ਜਿਹੜੀ ਆ ਉਹ ਹੋਈ ਆ। ਆਲਦੋ ਜਿਹੜਾ ਬਾਈਡਨ ਪ੍ਰਸ਼ਾਸਨ ਉਸ ਨੂੰ ਰਿਸੈਸ਼ਨ ਕਹਿਣ ਤੋਂ ਇਨਕਾਰੀ ਜਿਹੜਾ ਹੋਇਆ ਪਿਆ ਆ, ਪਰ ਅਨਅਫੀਸ਼ੀਅਲ ਟਰਮਸ ਦੇ ਵਿੱਚ ਉਸ ਨੂੰ ਰਿਸੈਸ਼ਨ ਹੀ ਜਿਹੜਾ ਉਹ ਮੰਨਿਆ ਜਾਂਦਾ ਹੈ ਜਦੋਂ GDP ਨੈਗੇਟਿਵ ਦੇ ਵਿੱਚ ਜਾਂਦੀ ਆ। ਚਲੋ ਆਪਾਂ ਤਾਂ ਉਮੀਦ ਕਰਦੇ ਹਾਂ ਵੀ ਇਨਫਲੇਸ਼ਨ ਹੋਰ ਜ਼ਿਆਦਾ ਜਿਹੜੀ ਉਹ ਘਟੇ, ਮਹਿੰਗਾਈ ਜਿਹੜੀ ਉਹ ਬਰਾਬਰ ਜਿਹੜੀ ਉਹ ਥੱਲੇ ਨੂੰ ਜਿਹੜਾ ਉਹ ਆਵੇ, ਉਸ ਦੇ ਨਾਲ ਫਰਕ ਪਵੇ। ਸੋ ਗੈਸ ਪ੍ਰਾਈਸਿਸ ਘਟੇ ਆ, ਫੂਡ ਪ੍ਰਾਈਸਿਸ ਅਜੇ ਵੀ ਕਹਿੰਦੇ ਆ ਵੀ ਰਾਈਜ਼ ਤੇ ਆ, ਉਹ ਲਗਾਤਾਰ ਉਸ ਦੇ ਵਿੱਚ ਅਜੇ ਵੀ ਵਾਧਾ ਹੋ ਰਿਹਾ ਆ। 8.5% ਉੱਦਾਂ ਇਨਫਲੇਸ਼ਨ ਈਅਰ ਟੂ ਈਅਰ ਘੱਟ ਨਹੀਂ ਹੁੰਦੀ, ਪਰ ਇਸ ਨੂੰ ਜਿਹੜਾ ਸੈੱਲ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਚਲੋ ਘਬਰਾਉਣ ਦੀ ਲੋੜ ਨਹੀਂ, ਜਿਨ੍ਹਾਂ ਅਨੁਮਾਨ ਸੀਗਾ 8.7 ਦੀ ਥਾਂ ਤੇ ਸਿਰਫ 8.5 ਜਿਹੜੀ ਆ ਉਹੀ ਜਿਹੜੀ ਉਹ ਵਧੀ ਆ। ਸੋ ਚਲੋ ਦੇਖੋ ਕੀ ਹੁੰਦਾ ਹੈ, ਪਰ ਉਹ ਜਿਹੜੀ ਕਹਿ ਲਓ ਵੀ ਸਿਫਾਰਸ਼ ਤੇ ਅਪੀਲ ਜਿਹੜੀ ਸਾਰਿਆਂ ਨੂੰ ਚੱਲ ਰਹੀ ਹੈ ਵੀ ਬੇਲੋੜੀਏ ਖਰਚੇ ਜਿਹੜੇ ਉਹ ਕਰਨੇ ਬੰਦ ਕਰੋ, ਉਹ ਹਾਲ ਦੀ ਘੜੀ ਉਸ ਦੇ ਉੱਤੇ ਤੁਸੀਂ ਪਹਿਰਾ ਦਿਓ। ਉਹ ਚੀਜ਼ਾਂ ਦੀ ਜਿਹੜੀ ਇੰਨੀ ਜ਼ਿਆਦਾ ਜਿਨ੍ਹਾਂ ਦੀ ਨਹੀਂ ਜ਼ਰੂਰਤ ਉਸ ਨੂੰ ਨਾ ਹੀ ਖਰੀਦਿਆ ਜਾਵੇ।